एक ओंकार। तमाम वेखण वालिਆਂ ਨੂੰ अस्सलाम वालेकुम ਤੇ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਨਾਲ ਨਾਇਬ ਸ਼ਫੀਕ। ਸਾਡੇ ਨਾਲ ਇੱਕ ਬਹੁਤ ਅੱਛੀ ਫੈਮਿਲੀ ਮੌਜੂਦ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਤੁਹਾਡੇ? ਠੀਕ ਠਾਕ। ਕੀ ਨਾਂ ਹੈ ਤੁਹਾਡਾ? ਡਾਕਟਰ ਬਲਚਰਨਜੀਤ ਸਿੰਘ ਭਾਟੀਆ। ਅੱਛਾ, ਡਾਕਟਰ ਹੋ ਤੁਸੀਂ। ਤੇ ਇਹ ਤੁਹਾਡੇ ਨਾਲ ਇਹ ਮਿਸਿਸ ਮੇਰੇ ਇਹਨਾਂ ਦਾ ਕੀ ਨਾਂ ਹੈ? ਡਾਕਟਰ ਆਦਰਸ਼ ਭਾਟੀਆ। ਇਹ ਵੀ ਡਾਕਟਰ ਨੇ? ਵਾਹ ਜੀ। ਤੇ ਇਹ ਤੁਹਾਡੇ ਨਾਲ ਇੰਜੀਨੀਅਰ ਅਮਰਜੀਤ ਸਿੰਘ ਭਾਟੀਆ। ਅੱਛਾ ਜੀ। ਤੇ ਇਹ ਬਿਟਿਆ ਅਮਰਪ੍ਰੀਤ ਤੇ ਇਹਨਾਂ ਨੇ ਕੀ ਕੀਤਾ? PhD ਕਰਦੀ ਹੈ। ਅੱਛਾ ਜੀ। ਇਹਨਾਂ ਨਾਲ ਵੀ ਡਾਕਟਰ ਲੱਗਣ ਵਾਲਾ ਹੈ ਬਸ ਨਾ। ਅੱਛਾ, ਇਹ ਦੱਸੋ ਤੁਸੀਂ ਇੱਥੇ ਪਹਿਲੀ ਦਫਾ ਆਏ ਹੋ? ਅਸੀਂ ਪਹਿਲੀ ਦਫਾ ਆਇਆ ਭਾਜੀ ਦੂਸਰੀ। ਅੱਛਾ, ਤੁਸੀਂ ਕਿਦੋਂ ਆਏ ਸੀ ਪਹਿਲਾਂ? ਦਸੰਬਰ ਨੂੰ। ਠੀਕ ਹੈ। ਤੇ ਕਿਹੋ ਜਿਹਾ ਲੱਗਾ ਤੁਹਾਨੂੰ ਇੱਥੇ ਆ ਕੇ? ਬਹੁਤ ਵਧੀਆ, बहुत अच्छा बहुत बहुत अच्छा अच्छा परमात्मा का शुक्र है ਸਹੀ ਹੈ। परमात्मा का शुक्र है बहुत ਵਧੀਆ ਲੱਗਾ ਇੱਥੇ ਆ ਕੇ ਤੇ ਕਿਦੋਂ ਦੀ ਤੁਸੀਂ ਚਾਹੁੰਦੇ ਸੋ ਤੁਸੀਂ ਇੱਥੇ ਆਓ ਤੇ ਦਰਸ਼ਨ ਕਰੋ? ਬੜੀ ਦੇਰ ਦਾ ਜੋ ਬਚਪਨ ਤੋਂ ਹੀ ਇਹੀ ਸੋਚਦੇ ਹਾਂ ਕਿ ਕਦੀ ਉੱਥੋਂ ਦੇ ਡੇਰਾ ਬਾਬਾ ਨਾਨਕ ਤੋਂ ਦੇਖ ਲਈਦਾ ਸੀ। ਹੁਣ ਤੇ ਜਦੋਂ ਲਾਂਘਾ ਬਣ ਗਿਆ ਹੈ ਤੇ ਹੁਣ ਤੇ ਖੁਸ਼ੀ ਹੁੰਦੀ ਹੈ ਕਿ ਅਸੀਂ ਜਾ ਰਹੇ ਹਾਂ ਆਪਣੇ ਉਸ ਗੁਰੂ ਦੇ ਘਰ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਸੰਦੇਸ਼ ਬੜੇ ਵਧੀਆ ਸੰਦੇਸ਼ ਦਿੱਤੇ ਨੇ ਔਰ ਸਾਰੀ ਦੁਨੀਆ ਉਹਨਾਂ ਨੂੰ ਇਸ ਟਾਈਮ ਮੰਨ ਰਹੀ ਹੈ, ਪੂਜ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਪਰਮਾਤਮਾ ਇੱਕ ਹੈਗਾ। ਠੀਕ ਹੈ। ਤੇ ਇਹ ਦੱਸੋ ਤੁਸੀਂ ਦਰਸ਼ਨ ਕਰ ਲਏ? ਜੀ ਹਾਂ। ਮੱਥਾ ਟੇਕ ਲਿਆ ਤੁਸੀਂ? ਤੇ ਕਿਹਦਾ ਲੱਗਾ ਤੁਹਾਨੂੰ? ਕਿ ਤੁਸੀਂ ਪਹਿਲੀ ਵਾਰ ਆਏ ਹੋ? ਸ਼ਾਂਤੀ, ਮਨ ਦੇ ਸਕੂਨ ਵਿੱਚ ਮਹਿਸੂਸ ਹੋਇਆ? ਬਹੁਤ ਸਕੂਨ, ਬਹੁਤ ਜ਼ਿਆਦਾ ਸਕੂਨ ਮਹਿਸੂਸ ਹੋਇਆ। ਬਹੁਤ ਵਧੀਆ। ਸ਼ੁਕਰਾਨਾ ਪਾਕਿਸਤਾਨ ਕਦੋਂ ਆਇਆ ਜਾਏ ਦੁਬਾਰਾ ਕਦੋਂ ਹੀ ਆ ਕੇ ਫਿਰ ਦਰਸ਼ਨ ਕਰੀਏ ਇੱਥੇ। ਜਲਦੀ ਅਸੀਂ ਹੁਣ ਕੋਸ਼ਿਸ਼ ਔਰ ਜਿੰਨਾ ਪਿਆਰ ਸਾਨੂੰ ਇੱਥੇ ਮਿਲਿਆ ਹੈ ਜੀ, ਇਹ ਬਹੁਤ ਹੀ ਵਧੀਆ। ਜਿੰਨੇ ਸਾਨੂੰ ਇੱਥੇ ਸ਼ਰਧਾਲੂ ਆਏ ਪਾਕਿਸਤਾਨ ਤੋਂ, ਇਹਨਾਂ ਨੇ ਬਹੁਤ ਹੀ ਪਿਆਰ ਦਿੱਤਾ, ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਜੋ ਅਸੀਂ ਕਦੀ ਐਕਸਪੈਕਟ ਨਹੀਂ ਕਰਦੇ ਹੁੰਦੇ ਪਹਿਲਾਂ, ਲੇਕਿਨ ਹੁਣ ਲੱਗਦਾ ਕਿ ਅਸੀਂ ਸਾਰੇ ਇੱਕ ਹੀ ਹਾਂ। ਅੱਛਾ, ਇਹ ਦੱਸੋ ਜਦੋਂ ਤੁਸੀਂ ਪਾਕਿਸਤਾਨ ਆਉਣ ਤੋਂ ਪਹਿਲਾਂ 100 ਕਿਸਮ ਦੀਆਂ ਗੱਲਾਂ ਜ਼ਿਹਨ 'ਚ ਆਉਂਦੀਆਂ, ਪਤਾ ਨਹੀਂ ਕਿਹੋ ਜਿਹੇ ਲੋਕ ਹੋਣਗੇ, ਕਿਉਂਕਿ ਇੱਕ ਅਜੀਬ ਜੀ ਗੱਲ ਜਿਹੜੀ ਪਾਕਿਸਤਾਨੀਆਂ ਬਾਰੇ ਇੰਡੀਆ ਵਿੱਚ ਖਾਸ ਕਰ ਮਸ਼ਹੂਰ ਹੈ। ਤੇ ਤੁਹਾਨੂੰ ਇੱਥੇ ਆ ਕੇ ਕਿਹਦਾ ਲੱਗਾ? ਤੁਸੀਂ ਪਾਕਿਸਤਾਨੀਆਂ ਨੂੰ ਕਿਹਦਾ ਪਾਇਆ? ਨਹੀਂ, ਤੁਹਾਡੇ ਬਹੁਤ ਨਾਲ ਵਧੀਆ। ਕਿਹੋ ਜਿਹਾ? ਆਪਣੇ ਭਰਾ ਨੇ, ਬੇਟੇ ਆਪਣੇ ਭਰਾ ਨੇ। ਇਹਦੇ ਐਵੇਂ ਲਾਈਨਾਂ ਵੱਜੀਆਂ ਦੀਆਂ ਨੇ ਦੇਸ਼ ਦੇ ਵਿੱਚ, ਹੋਰ ਕੋਈ ਗੱਲ ਨਹੀਂ ਹੈਗੀ। ਨਨਕਾਣਾ ਸਾਹਿਬ ਲਾਹੌਰ ਪੰਜਾ ਸਾਹਿਬ ਹੋ ਕੇ ਗਿਆ ਸੀ। ਉਦੋਂ ਤੋਂ ਇਹ ਸੀ ਕਿ ਇਹ ਤਾਂ ਬਿਲਕੁਲ ਜਿੰਨੇ ਪਿਆਰ ਦਿੰਦੇ ਨੇ ਇਹ ਲੋਕ, ਜਿੰਨੇ ਖੁਸ਼ੀ ਦੇ ਨਾਲ ਮਿਲਦੇ ਨੇ, ਤੇ ਬਹੁਤ ਉਸ ਤੋਂ ਬਾਅਦ ਇਹੀ ਮਨ ਕਰਦਾ ਸੀ ਕਿ ਜਦੋਂ ਵੀ ਦੁਬਾਰਾ ਹੋਏ ਅਸੀਂ ਇੱਥੇ ਜਾਈਏ। ਤੇ ਹੁਣ ਤਾਂ ਇਹਦੇ ਨਾਲ ਹੋ ਗਿਆ, ਸਾਰੇ ਦਾ ਸਾਰਾ ਖੁੱਲ ਗਿਆ। ਤੁਸੀਂ ਕਿਹੜੇ ਸ਼ਹਿਰ? ਮੈਂ ਸਿਆਲਕੋਟ ਡਿਸਟ੍ਰਿਕਟ 'ਚ ਨਾ ਇੱਕ ਛੋਟਾ ਵਿਲੇਜ ਹੈ ਰਛਾੜਾ, ਮੇਰੀ ਬਰਥ ਪਲੇਸ ਹੋਇਆ ਰਛਾੜਾ, ਸਿਆਲਕੋਟ ਡਿਸਟ੍ਰਿਕਟ। ਸਹੀ। ਤੇ ਤੁਸੀਂ ਕਦੀ ਦੁਬਾਰਾ ਇੰਡੀਆ ਜਾਣ ਤੋਂ ਬਾਅਦ ਆਏ ਹੋ? ਤੁਸੀਂ ਕਦੀ ਮੈਂ ਉੱਥੇ? ਉਹੀ ਦੱਸਿਆ ਅਸੀਂ ਉਸ ਤੋਂ ਬਾਅਦ ਆਏ ਹਾਂ। ਉੱਥੇ ਨਹੀਂ, ਆਪਣੀ ਬਰਥ ਪਲੇਸ ਤੇ ਨਹੀਂ ਜਾ ਸਕੇ ਕਿਉਂਕਿ ਉਹ ਵੀਜ਼ੇ ਦੀਆਂ ਰੈਸਟ੍ਰਿਕਸ਼ਨ ਸੀ, ਉਹਦੇ ਕਰਕੇ ਨਹੀਂ ਜਾ ਸਕਿਆ। ਲਾਹੌਰ ਜ਼ਰੂਰ ਆਏ ਹਾਂ, ਲਾਹੌਰ ਦੇਖਿਆ ਸਾਰਾ, ਨਨਕਾਣਾ ਸਾਹਿਬ ਵੀ ਆਏ ਹਾਂ, ਸਾਰੇ ਅਸੀਂ ਘੁੰਮ ਕੇ ਗਏ ਸੀ ਉੱਥੇ। ਅੱਛਾ, ਇਹ ਦੱਸੋ ਤੁਹਾਨੂੰ ਇੱਥੇ ਦੇ ਇੰਤਜ਼ਾਮਾਤ ਕਿਹੋ ਜਿਹੇ ਲੱਗੇ? ਬਹੁਤ ਵਧੀਆ ਮੈਨੇਜਮੈਂਟ ਦਾ ਸਾਰਾ ਬਹੁਤ ਹੀ ਵਧੀਆ ਇੰਤਜ਼ਾਮ, ਬਹੁਤ ਸ਼ਾਨਦਾਰ। ਇਹ ਗਵਰਨਮੈਂਟ ਨੇ ਜਾਂ ਲੋਕਾਂ ਨੇ ਜਿਸ ਤਰੀਕੇ ਨਾਲ ਕੀਤਾ ਹੈ, ਬਹੁਤ ਹੀ ਵਧੀਆ ਲੱਗਾ, ਬਹੁਤ ਸ਼ਾਨਦਾਰ ਹੈਗਾ। ਤੇ ਤੁਸੀਂ ਅਸੀਂ ਤਾਂ ਸ਼ੁਕਰਗੁਜ਼ਾਰ ਹੈਗੇ ਆ ਇੱਥੋਂ ਦੇ ਸਰਕਾਰ ਦੇ ਵੀ, ਲੋਕਾਂ ਦੇ ਵੀ ਹਾਂਜੀ ਕਿ ਬਹੁਤ ਬਹੁਤ ਸ਼ਾਰਟ ਟਾਈਮ ਤੇ ਇੰਨਾ ਵਧੀਆ ਇੰਤਜ਼ਾਮ ਬਹੁਤ ਕਰਨਾ। ਅੱਛਾ ਸ਼ਾਰਟ ਟਾਈਮ ਇੰਨਾ ਸ਼ਾਨਦਾਰ ਬਣਾਉਣਾ, ਹਾਂਜੀ। ਇਹ ਰਿਕਾਰਡ ਹੈ ਕਿ ਇਸ ਤਰ੍ਹਾਂ ਇੰਨੀ ਜਲਦੀ ਬਣਾਇਆ ਹੋਵੇ ਕੋਈ ਚੀਜ਼ ਤੇ। ਅੱਛਾ, ਤੇ ਇਹ ਦੱਸੋ ਤੁਸੀਂ ਲੰਗਰ ਚੱਖਿਆ? ਹਾਂਜੀ ਲੰਗਰ ਛਕਿਆ ਜੀ, ਬਹੁਤ ਲੰਗਰ ਛਕ ਕੇ ਸਵਾਦ ਲੰਗਰ ਆਇਆ, ਬਹੁਤ ਕਿਚਨ ਦੇਖ ਕੇ ਆਏ, ਹਾਂਜੀ kitchen ਬਿਲਕੁਲ ਦੇ ਨਾਲ ਸਾਫ ਸਫਾਈ, ਸਭ ਕੁਛ ਬਿਲਕੁਲ ਸਾਫ਼ ਬਹੁਤ ਸਫਾਈ। ਵਧੀਆ ਮੈਨੇਜਮੈਂਟ ਨੇ ਤੇ ਕੀਤਾ ਹੈ। ਖਾਣੇ ਦਾ ਜ਼ਾਇਕਾ ਕਿਹੋ ਜਿਹਾ ਬਹੁਤ ਲੱਗਿਆ? ਬਹੁਤ ਕੋਈ ਵਧੀਆ। ਬਾਬਾ ਜੀ ਦਾ ਲੰਗਰ ਤੇ ਵੈਸੇ ਹੀ ਹਰ ਵੈਸੇ ਜਗ੍ਹਾ ਤੇ ਹੀ ਬਹੁਤ ਹਰ ਸਵਾਦ ਹੁੰਦਾ ਚੀਜ਼ ਹੈ, ਇੱਥੇ, ਹਰ ਚੀਜ਼ ਜਗ੍ਹਾ। ਹਰ ਚੀਜ਼ ਸਵਾਦ ਸੀ। ਤੇ ਇਹ ਦੱਸੋ ਇੱਥੇ ਮਾਰਕੀਟ ਵੀ ਬੜੀ ਵਧੀਆ ਬਣੀ ਹੈ, ਤੁਸੀਂ ਸ਼ਾਪਿੰਗ ਵਗੈਰਾ ਕਰਨਾ ਚਾਹੋਗੇ? ਹਾਂਜੀ ਅਸੀਂ ਹੋ ਕੇ ਆਏ ਹਾਂ ਜੀ, ਮਾਰਕੀਟ ਵੀ ਸਾਰੀ ਅਸੀਂ ਕੀ ਦੇਖ ਕੀ ਤੁਸੀਂ ਖਰੀਦਿਆ? ਅਸੀਂ ਉੱਥੇ ਸਮਾਨ ਰੱਖਾ ਹੈ ਆਪਣਾ, ਅਸੀਂ ਜਿੰਨੀ ਵੈਸੇ ਖਰੀਦਦਾਰੀ ਸ਼ਾਪਿੰਗ ਕੀ ਕੀਤੀ ਹੈ? ਅਸੀਂ ਉਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜਾ ਨਾ ਡਰਾਈ ਫਰੂਟ ਡਰਾਈ tomato ਫਰੂਟ type, ਦਿੱਤਾ dry ਹੈ, fruit, ਚਾਕਲੇਟਸ ਵਗੈਰਾ ਬੱਚਿਆਂ ਵਾਸਤੇ। ਤੇ ਬੱਚਿਆਂ ਨੇ ਕੋਈ ਫਰਮਾਇਸ਼ ਵਗੈਰਾ ਕੀਤੀ ਸੀ ਪਾਕਿਸਤਾਨ ਜਾਓਗੇ ਤੇ ਫਲਾਨੀ ਚੀਜ਼ ਲੈ ਕੇ ਨਹੀਂ, ਆਇਓ? ਅਸੀਂ ਉਹਨਾਂ ਦੇ ਐਗਜ਼ਾਮ ਚੱਲ ਰਹੇ ਨੇ ਨੈਕਸਟ ਮੰਥ ਤੱਕ। ਹਾਂ, ਫਿਰ ਅਸੀਂ ਬਾਅਦ ਉਹਨਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਆਵਾਂਗੇ, ਸਾਰੇ ਬੱਚਿਆਂ ਨੂੰ ਲੈ ਕੇ ਇੱਕ ਵਾਰ ਅਸੀਂ ਸੋਚਦੇ ਹਾਂ ਕਿ ਲੈ ਕੇ ਜ਼ਰੂਰ ਆਵਾਂ। ਸਹੀ। ਅੱਛਾ, ਤੁਸੀਂ ਪਾਕਿਸਤਾਨ ਨੂੰ ਕੀ ਪੈਗਾਮ ਦੇਣਾ ਚਾਹੋਗੇ? ਪਾਕਿਸਤਾਨ ਨੂੰ ਅਸੀਂ ਤਾਂ ਇਹੀ ਸੋਚਦੇ ਹਾਂ ਕਿ ਇਹ ਲਾਈਨਾਂ ਖਤਮ ਸ਼ੁਕਰੀਆ ਹੋਣ, ਪਾਕਿਸਤਾਨ। ਬੰਦਸ਼ ਖਤਮ ਹੋਏ ਤੇ ਇੱਕ ਦੂਸਰੇ ਵਾਸਤੇ ਜਿਹੜੀ ਨਫ਼ਰਤ ਹੈ ਫੈਲਾ ਰਿਹਾ, ਮੀਡੀਆ ਫੈਲਾ ਰਿਹਾ, ਤੁਸੀਂ ਮੀਡੀਆ ਵੱਲੋਂ, ਪਰ ਸਾਡੇ ਜਿਸ ਤਰ੍ਹਾਂ ਮੀਡੀਆ ਨਫ਼ਰਤ ਫੈਲਾ ਰਿਹਾ ਉਹ ਖਤਮ ਹੋਏ। ਅਸੀਂ ਤੇ ਮੁਹੱਬਤ ਦਾ ਪੈਗਾਮ ਦਿੰਦੇ ਪਏ, ਸਾਰੇ ਵੇਖਦੇ ਪਏ ਨੇ, ਇਹਦੇ 'ਚ ਕੋਈ ਨਫ਼ਰਤ ਵਾਲਾ ਨਹੀਂ। ਤੇ ਅੱਛਾ, ਹੁਣ ਤੁਸੀਂ
ਇੰਡੀਆ ਵਾਲੇ ਜਿਹੜੇ ਨੇ ਉਹ ਪਾਕਿਸਤਾਨੀਆਂ ਬਾਰੇ ਕੀ ਆਪਣੇ ਜ਼ਿਹਨ 'ਚ ਗੱਲਾਂ ਰੱਖਦੇ ਨੇ ਕਿ ਪਾਕਿਸਤਾਨੀ ਲੋਕਾਂ ਬਾਰੇ ਕੀ ਸਮਝਦੇ ਨੇ ਉਹ? ਨਹੀਂ ਪਾਕਿਸਤਾਨੀ ਲੋਕ ਤੇ ਬਹੁਤ ਸਾਰੇ ਵਧੀਆ, ਇੱਕੋ ਜਿਹੇ ਸਾਰੇ ਇੰਡੀਅਨ ਮੇਕਾ ਤੇ ਸੀ ਸਾਡੇ ਕੋਈ ਵਰਗੇ ਐਸੀ ਲੋਕਾਂ ਦੇ ਗੱਲ ਵਿੱਚ ਨਹੀਂ ਹੈ। ਪਾਕਿਸਤਾਨ ਵਾਸਤੇ ਬਹੁਤ ਵਧੀਆ ਇੰਪ੍ਰੈਸ਼ਨ ਹੈ, ਕੋਈ ਮਾੜਾ ਇੰਪ੍ਰੈਸ਼ਨ ਨਹੀਂ ਹੈ। ਹਾਂਜੀ, ਹਾਂਜੀ। ਇਹ ਤੇ ਸਰਕਾਰਾਂ ਦੇ ਕੰਮ ਨੇ ਜੋ ਇਹ ਕਰਦੇ ਨੇ, ਲੋਕਾਂ ਦੇ ਵਿੱਚ ਕੋਈ ਨਫ਼ਰਤ ਲੋਕਾਂ 'ਚ ਕੋਈ ਨਹੀਂ, ਨਫ਼ਰਤ ਲੋਕਾਂ ਦੇ ਵਿੱਚ ਪਿਆਰ ਹੈ। ਆਪਸ 'ਚ ਪਿਆਰ ਹੈ, ਪੂਰਾ ਭਾਈਚਾਰਾ ਹੈ ਸਾਡਾ, ਬਹੁਤ ਵਧੀਆ, ਸਭ ਕੁਝ ਬਹੁਤ ਤੇ ਅੱਛਾ ਤੁਸੀਂ ਇਹ ਦੱਸਦੇ ਪਏ ਹੋ ਤੁਸੀਂ ਵੀ ਡਾਕਟਰ ਹੋ, ਤੁਹਾਡੀ ਮਿਸਿਸ ਵੀ ਡਾਕਟਰ ਨੇ, ਤੁਸੀਂ ਸਪੈਸ਼ਲਾਈਜੇਸ਼ਨ ਕਿਹੜੀ ਸ਼ੋਬੇ 'ਚ ਕੀਤੀ ਹੈ? ਕਿਸ ਚੀਜ਼ ਦੇ ਡਾਕਟਰ ਹੋ? ਮੈਂ ਜਨਰਲ ਸਰਜਨ ਹਾਂ, ਅੱਛਾ ਜੀ, ਇਹ ਰੇਡੀਓਲੋਜਿਸਟ ਹੈ। ਅੱਛਾ ਜੀ। ਤੇ ਇਹਨਾਂ ਨੇ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰ ਨੇ, ਉਹ PhD ਮੈਂ Dietetics ਫੂਡ ਐਂਡ food and ਡਾਇਟਿਕਸ ਤੇ ਤੁਹਾਨੂੰ कैसा लगता है आवाम ਦੀ ਖਿਦਮਤ ਲੋਕਾਂ ਦੀ ਕਰਕੇ? ਕਿਉਂਕਿ ਇੱਕ ਬਿਮਾਰ ਜਦੋਂ ਆਂਦਾ ਹੈ ਆਪਣੀ ਬਿਮਾਰੀ ਲੈ ਕੇ ਤੇ ਉਹਨੂੰ ਜਦੋਂ ਅੱਲਾ ਸ਼ਿਫਾ ਦੇ ਦਿੰਦਾ ਫਿਰ ਤੁਸੀਂ ਕੀ ਮਹਿਸੂਸ ਕਰਦੇ ਹੋ? ਤੁਹਾਨੂੰ ਖੁਸ਼ੀ ਹੁੰਦੀ ਹੈ? ਬਹੁਤ ਖੁਸ਼ੀ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਲੋੜਵੰਦ ਇਸ ਤਰ੍ਹਾਂ ਦਾ ਆਇਆ ਹੋਏ। ਮੈਂ ਤਾਂ ਇੱਕੋ ਗੱਲ ਜਾਣਨਾ ਕਿ ਉਸ ਮੰਜੇ ਤੇ ਅਗਰ ਆਪਾਂ ਲੇਟੇ ਹੋਈਏ, ਜਿਸ ਮੰਜੇ ਤੇ ਮਰੀਜ਼ ਲੇਟਿਆ, ਅਗਰ ਉਹਨੂੰ ਕੋਈ ਤਕਲੀਫ ਹੈ, ਉਹੋ ਜਿਹੀ ਤਕਲੀਫ ਸਾਨੂੰ ਹੁੰਦੀ ਹੈ। ਬਿਲਕੁਲ। ਉਹ ਤਕਲੀਫ ਦੂਰ ਕਰਨ ਵਾਸਤੇ ਪ੍ਰਮਾਤਮਾ ਨੇ ਸਾਨੂੰ ਪ੍ਰਮਾਤਮਾ ਨੇ ਕੀਤਾ ਕਿ ਸ਼ਫਾ ਦਿੱਤੀ ਹੈ ਕਿ ਤੁਸੀਂ ਇਹੋ ਜਿਹੇ ਕੰਮ ਕਰੋ, ਚੰਗੇ ਕਰੋ, ਲੋੜਵੰਦਾਂ ਦੀ ਮਦਦ ਕਰੋ ਜਿੰਨੀ ਵੀ ਹੋ ਸਕਦੀ ਹੈ। ਬਿਲਕੁਲ ਜੀ, ਉਹ ਇੱਕ ਤਕਲੀਫ ਲੈ ਕੇ ਆਂਦਾ ਤੇ ਇਹ ਸੋਚ ਕੇ ਆਂਦਾ ਹੈ ਕਿ ਮੈਨੂੰ ਇੱਥੇ ਜਾ ਕੇ ਆਰਾਮ ਮਿਲੇਗਾ ਤੇ ਸ਼ਫਾ ਮਿਲੇਗੀ ਸਾਰਾ। ਸ਼ਫਾ ਮਿਲੇਗੀ। ਤੇ ਠੀਕ ਹੈ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜਿੰਦੇ ਵਾਸਤੇ ਰੋ ਸਤਿ ਸ਼੍ਰੀ ਅਕਾਲ। ਅਸੀਂ ਜ਼ਰੂਰ ਇੰਨਾ ਕਹਿਣਾ ਚਾਹੁੰਦੇ ਹਾਂ ਜੀ, ਜੀ। ਕਿ ਅਸੀਂ ਸਾਰੇ ਬਹੁਤ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਦੇ ਆਵਾਮ ਦਾ ਤੇ ਇਮਰਾਨ ਖਾਨ ਸਾਹਿਬ ਦਾ ਸਹੀ ਕਿ ਉਹਨਾਂ ਨੇ ਇੰਨਾ ਕੁਝ ਕੀਤਾ ਤੇ ਪਾਕਿਸਤਾਨ ਦਾ ਆਵਾਮ ਜਿਸ ਤਰ੍ਹਾਂ ਸਾਨੂੰ ਇੱਥੇ ਮਿਲਦੇ ਨੇ ਉਹੀ ਆਵਾਮ ਹੈ। ਪਾਕਿਸਤਾਨ ਵਾਲੇ ਜਿਹੜੇ ਇੱਥੇ ਮਿਲੇ ਨੇ ਉਹੀ ਨੇ, ਬਹੁਤ ਵਧੀਆ ਬੰਦੇ ਨੇ ਤੇ ਅੱਲਾਹ ਤਾਲਾ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ। ਬੜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ।